ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਆਪਾਂ ਗੱਲ ਕਰੀਏ ਇੱਥੋਂ ਦੇ ਸਾਬਕਾ ਮੁੱਖ ਮੰਤਰੀ ਤੇ ਜਿਹੜੇ ਮੌਜੂਦਾ ਮੁੱਖ ਮੰਤਰੀ ਸਾਹਿਬ ਨੇ, ਜਿਹੜਾ ਉਹਨਾਂ ਦੇ ਵਿਚਾਲੇ ਪੇਚ ਫਸਿਆ। ਇੱਕ ਦੂਜੇ ਨੂੰ ਵੰਗਾਰ ਰਹੇ ਨੇ, ਤੇ ਦੂਜੇ ਜਿਹੜੇ ਸਾਬਕਾ ਨੇ ਉਹ ਕਹਿੰਦੇ ਕਿ ਜੇ ਉਹ ਵੀ ਵੰਗਾਰ ਰਹੇ ਨੇ, ਵੰਗਾਰ ਘੱਟ ਨਹੀਂ ਹੈ, ਉਹ ਕਹਿੰਦੇ ਜੇ ਮੇਰੇ ਵਿਰੁੱਧ ਸਬੂਤ ਹੈ ਤਾਂ ਤੁਸੀਂ ਮੈਨੂੰ ਅੰਦਰ ਕਰੋ। ਹੁਣ ਚੰਨੀ ਸਾਹਿਬ ਆਏ ਨੇ ਮੂਹਰੇ। ਪਹਿਲਾਂ ਤਾਂ ਮਾਨ ਸਾਹਿਬ ਦਾ ਬਿਆਨ ਆਇਆ ਸੀਗਾ ਕਿ 31 ਮਈ ਨੂੰ ਦੇਖੋ ਹੁੰਦਾ ਕੀ ਹੈ। ਚੰਨੀ ਸਾਹਿਬ ਕਹਿ ਰਹੇ ਨੇ ਕਿ ਜੇਕਰ ਮਾਨ ਸਾਹਿਬ ਸਬੂਤ ਨੇ ਤਾਂ ਮੈਨੂੰ ਅੰਦਰ ਕਰੋ, 31 ਮਈ ਦਾ ਇੰਤਜ਼ਾਰ ਨਾ ਕਰੋ। ਦੇਖੋ, ਇਹ ਬੜੀ ਨਾ ਉਹ ਅੱਜ ਕੱਲ ਸੋਸ਼ਲ ਮੀਡੀਆ ਤੇ ਵੀ ਜਾਂ ਟੀਵੀ ਸੀਰੀਅਲਾਂ ਤੇ ਵੀ ਉਹ ਲੜੀਵਾਰ ਸੀਰੀਅਲ ਚੱਲਦੇ ਆ ਨਾ, ਜਿਵੇਂ ਹਾਂਜੀ, ਉਵੇਂ ਨਾਟਕ ਹੈ ਕਿ ਇੱਕ ਤੋਂ ਬਾਅਦ ਇੱਕ ਸੀਨ, ਫਿਰ ਦੂਜਾ ਸੀਨ, ਹੈ ਨਾ। ਸੋ ਉਸੇ ਤਰ੍ਹਾਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਿੱਸਾ ਛੂਇਆ, ਹੈ ਨਾ। ਫਿਰ ਚਰਨਜੀਤ ਚੰਨੀ ਹੋਰਾਂ ਨੇ ਕਹਿੰਦੇ ਜੀ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਕੇ ਬੇਨਤੀ ਕਰਤੀ, ਕਹਿੰਦੇ ਜੀ ਕਹਿਤਾ, ਚੈਲੰਜ ਕਰਤਾ ਕਿ ਆ ਜਾਓ ਗੁਰਦੁਆਰਾ ਚੜ੍ਹਦੇ ਆ। ਫਿਰ ਮੁੱਖ ਮੰਤਰੀ ਭਗਵੰਤ ਮਾਨ ਸਾਹਮਣੇ ਆ ਗਏ। ਫਿਰ ਉਹਨਾਂ ਨੇ ਕਿਹਾ ਕਿ ਉਹ ਪੰਜਾਬ ਦੀ ਟੀਮ 'ਚ ਖੇਡਦਾ ਹੈ ਨਾ, ਉੱਥੇ ਮੈਂ ਧਰਮਸ਼ਾਲਾ ਮੈਨੂੰ ਮਿਲਿਆ ਸੀ, ਇਸ ਲਈ ਕਹਿੰਦੇ ਕਿ ਮੇਰੇ ਕੋਲ ਉਹਦੇ ਸਾਰੇ ਤੱਥ ਸਬੂਤ ਹੈਗੇ ਨੇ। 31 ਮਈ ਤੱਕ ਦਾ ਮੈਂ ਅਲਟੀਮੇਟਮ ਦਿੰਨਾ ਹੈ ਚਰਨਜੀਤ ਚੰਨੀ ਨੂੰ। ਤੇ ਚੰਨੀ ਹੋਰੀ ਕਹਿੰਦੇ ਕਿ ਆਪਣੇ ਆਪ ਹੀ ਇਸ ਗੱਲ ਨੂੰ ਮਨਜ਼ੂਰ ਕਰ ਲੈਣ, ਮੰਨ ਲੈਣ, ਹੈ ਨਾ, ਖੁਦ ਡਿਟੇਲ ਸਾਂਝੀ ਕਰ ਦੇਣ, ਜਨਤਕ ਕਰ ਦੇਣ। ਨਹੀਂ ਤਾਂ ਫਿਰ 31 ਦੀ ਦੁਪਹਿਰ ਨੂੰ 2 ਵਜੇ ਤੋਂ ਬਾਅਦ ਅਸੀਂ ਸਬੂਤਾਂ ਸਣੇ ਫਿਰ ਸਾਹਮਣੇ ਆਵਾਂਗੇ। ਸਬੂਤਾਂ ਚੋਂ ਕਹਿੰਦੇ ਨੇ ਮੇਰੇ ਕੋਲ ਉਹ ਬੰਦਾ ਹੈਗਾ ਜਿੱਥੋਂ ਪੈਸੇ ਮੰਗੇ ਗਏ, ਮੇਰੇ ਕੋਲ ਉਹ ਸਮਾਂ ਹੈਗਾ ਜਦੋਂ ਮੰਗੇ ਗਏ, ਮੇਰੇ ਕੋਲ ਉਹ ਤਰੀਕ ਹੈਗੀ ਜਦੋਂ ਮੰਗੇ ਗਏ, ਮੇਰੇ ਕੋਲ ਉਹ ਥਾਂ ਹੈਗੀ ਜਿੱਥੇ ਮੰਗੇ ਗਏ, ਮੇਰੇ ਕੋਲ ਉਹ ਸਾਰੇ ਕਾਗਜ਼ੀ ਕਾਰਵਾਈ ਹੈਗੀ, ਕਿਵੇਂ ਕਿਵੇਂ ਕੀ ਹੋਇਆ, ਕੌਣ ਨਾਲ ਆਇਆ, ਕਿੱਥੇ ਮਿਲੇ ਸੀ, ਕੌਣ ਮਿਲਿਆ ਸੀ। ਉਹ ਕਹਿੰਦੇ ਮੇਰੇ ਕੋਲ ਸਾਰੇ ਸਬੂਤ ਹੈਗੇ। 31 ਤਰੀਕ ਤੱਕ ਕਹਿੰਦੇ ਮੈਂ ਮਈ ਦੀ ਦੁਪਹਿਰ ਨੂੰ 2 ਵਜੇ ਤੱਕ ਦਾ ਸਮਾਂ ਦਿੰਦਾ ਚੰਨੀ ਨੂੰ ਕਿ ਚੰਨੀ ਸਾਹਮਣੇ ਆ ਕੇ ਇਸ ਗੱਲ ਨੂੰ ਪ੍ਰਵਾਨ ਕਰ ਲੈਣ ਤੇ ਆਪ ਇਹ ਡਿਟੇਲ ਜਨਤਕ ਕਰ ਦੇਣ। ਨਹੀਂ ਤਾਂ ਫਿਰ ਕਹਿੰਦੇ ਕਿ 2 ਵਜੇ ਤੋਂ ਬਾਅਦ ਮੈਂ ਸਬੂਤ ਜਨਤਕ ਕਰ ਦੂੰਗਾ, ਸਾਹਮਣੇ ਲਿਆ ਦੂੰਗਾ, ਤੇ ਅਸੀਂ ਉਸ ਮੁੰਡੇ ਨੂੰ ਨੌਕਰੀ ਵੀ ਦੇਵਾਂਗੇ, ਉਹਦੇ ਲਈ ਵੀ ਸਾਡੀ ਝਾੜਜੂਈ ਜਾਰੀ ਹੈ। ਇੱਧਰ ਚੰਨੀ ਹੋਰੀ ਕਹਿੰਦੇ ਕਿ ਜੇ ਭਾਈ ਸਬੂਤ ਹੈਗੇ ਨੇ ਫਿਰ ਇੰਤਜ਼ਾਰ ਕਿਉਂ ਕਰ ਰਹੇ ਹੋ, ਫਿਰ ਕਾਰਵਾਈ ਕਰਕੇ ਪਰੇ ਕਰੋ, ਮੈਨੂੰ ਅੰਦਰ ਕਰਕੇ ਪਰੇ ਕਰੋ। ਕਹਿੰਦੇ ਭਤੀਜੇ ਭਾਣਜਿਆਂ ਨੂੰ ਮੈਂ ਪੁੱਛ ਲਿਆ, ਉੱਥੇ ਵੀ ਮੈਂ ਜਾਣਕਾਰੀ ਲੈ ਲਈ, ਜਿਹੜੀ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਭਤੀਜੇ ਭਾਣਜਿਆਂ ਨੂੰ ਪੁੱਛ ਲਓ, ਮੈਂ ਉਹ ਵੀ ਪੁੱਛ ਲਿਆ। ਮੈਂ ਗੁਰੂ ਘਰ ਅਰਦਾਸ ਵੀ ਕਰਤੀ, ਮੈਂ ਚੈਲੰਜ ਵੀ ਕਰ ਲਿਆ ਕਿ ਆ ਜਾਓ ਗੁਰੂ ਘਰ ਚੱਲਦੇ ਹਾਂ, ਦਰਬਾਰ ਸਾਹਿਬ ਚੱਲਦੇ ਹਾਂ। ਤੇ ਉਹਦੇ ਬਾਵਜੂਦ ਵੀ ਜੇ ਤੁਸੀਂ ਥਾਪੀਆਂ ਮਾਰਨੀਆਂ ਨੇ ਕਹਿੰਦੇ ਮਾਰ ਲਓ। ਉਹ ਤਾਂ ਕਹਿੰਦੇ ਭਗਵੰਤ ਮਾਨ ਹੋਰੀ ਤਾਂ ਇਹੋ ਜਿਹੇ ਮੁੱਖ ਮੰਤਰੀ ਨੇ ਜੀ, ਮੈਂ ਕਹਿੰਦੇ PhD ਕੀਤੀ ਆ, ਮੇਰੇ ਲਈ ਬਹੁਤ ਬੜੀ ਉਪਲਬਧੀ ਆ ਤੇ ਮੈਂ ਮੁੱਖ ਮੰਤਰੀ ਰਿਹਾ, ਤੇ ਇਸ ਨਾਤੇ ਮੌਜੂਦਾ ਮੁੱਖ ਮੰਤਰੀ ਘੱਟੋ ਘੱਟ ਮੇਰੀ ਉਸ ਖੁਸ਼ੀ 'ਚ ਮੈਨੂੰ ਕਹਿੰਦੇ ਵਧਾਈਓ ਦੇਣ ਦੇ। ਚੱਲ ਕਹਿੰਦੇ ਉਹਨਾਂ ਨੇ ਵਧਾਈ ਤਾਂ ਨਹੀਂ ਦਿੱਤੀ, ਚੱਲ ਮੈਂ ਹੀ ਦੇ ਦਿੰਦਾ, Z+ ਸੁਰੱਖਿਆ ਦੀ ਕਹਿੰਦੇ ਮੈਂ ਵਧਾਈ ਦਿੰਦਾ ਜੀ, ਕਹਿੰਦੇ ਸੋ ਕਹਿੰਦੇ ਮੇਰੀ ਵਧਾਈ ਕਬੂਲ ਕਰ ਲੈਣ। ਹੁਣ ਚੰਨੀ ਉਹਨਾਂ ਨੇ ਚੈਲੰਜ ਕੀਤਾ, ਉਹ ਕਹਿੰਦੇ ਕਿ ਭਾਈ 31 ਮਈ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ, ਜੇ ਤੁਹਾਡੇ ਕੋਲ ਥਾਂ, ਸਮਾਂ, ਸਥਾਨ, ਜਾਣਕਾਰੀ ਧਿਰ ਹੈਗੀ ਆ ਤਾਂ ਫਿਰ ਸਾਹਮਣੇ ਆਓ ਤੇ ਮੈਨੂੰ ਅੰਦਰ ਕਰੋ, ਮਾਮਲਾ ਨਿਬੇੜੋ। ਸੋ ਹੁਣ ਇਹ ਚੈਲੰਜ ਹੀ ਖੇਡ ਹੈ ਜਾਂ ਅਜੇ ਸੱਚ ਝੂਠ ਦਾ ਖੇਲ ਨਤਾਰਾ ਹੋਣਾ ਕਿ ਕੌਣ ਰਾਜਨੀਤੀ ਕਰ ਰਿਹਾ ਜਾਂ ਕੌਣ ਸੱਚਮੁੱਚ ਸੱਚੀ ਗੱਲ ਕਰ ਰਿਹਾ ਕਿ ਹਾਂ ਇੱਥੇ ਖੇਡ ਹੋਇਆ 2 ਕਰੋੜ ਦਾ, ਜਾਂ ਕੌਣ ਕਿਸੇ ਨੂੰ ਬਦਨਾਮ ਕਰ ਰਿਹਾ, ਜਾਂ ਇਹ ਮਤਲਬ ਕਿ ਬਦਲਾਖੋਰੀ ਦੀ ਰਾਜਨੀਤੀ ਹੈ, ਕਿਹੜਾ ਪੱਖ ਹੈ ਇਹ ਹੁਣ ਅੱਜ ਕੱਲ੍ਹ 'ਚ ਸਾਫ਼ ਹੋ ਜਾਣਾ। 31 ਮਈ ਦੀ ਦੁਪਹਿਰ 2 ਵਜੇ ਤੱਕ ਇੰਤਜ਼ਾਰ ਕਰਨਾ ਪੈਣਾ, ਦੇਖਣ ਵਾਲੀ ਗੱਲ ਹੋਏਗੀ। ਸੋ ਇਹ ਮਾਮਲਾ ਕਾਫੀ ਅੱਗੇ ਵੱਧ ਗਿਆ। ਸੋ ਦੇਖਦੇ ਹਾਂ ਜੀ ਇਹ ਐਪੀਸੋਡ ਕਿੱਥੇ ਜਾ ਕੇ ਮੁੱਕਦਾ, ਪਰ ਇਹ ਐਪੀਸੋਡ ਵੱਡਾ ਐਪੀਸੋਡ ਬਣਦਾ ਜਾ ਰਿਹਾ ਪੰਜਾਬ ਦੀ ਰਾਜਨੀਤੀ ਵਿੱਚ ਖਾਸ ਕਰਕੇ। ਜੀ,